ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਰੋਟੀ ਦੀ ਸ਼ਾਨ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਸਾਡੇ ਰਿਕਾਰਡਿਸਟ ਲਾਲਾ ਜੀ। ਰੁਦਰਾਪੁਰ ਅਵਤਾਰ ਖੰਡ ਤੋਂ ਮਹਿਬੂਬ ਖਾਨ, ਬਹਾਵਲ ਨਗਰ ਤੋਂ ਆਬਦ ਅਲੀ, ਸਾਜਦ ਅਲੀ, ਅੱਲਾ ਦਿੱਤਾ ਵੱਟੂ, ਪਿੰਡ ਵਰਨ ਤੋਂ ਸ਼ਬੀਰਾ ਤੇ ਸਾਕਾ, ਮਿੱਠਾ ਟਵਾਣਾ ਖੁਸ਼ਾਬ ਤੋਂ ਯਾਸਰ ਰਹਿਮਾਨ, ਰਾਵੀ ਰਿਆਨ ਤੋਂ ਤਾਰਕ ਅਲੀ ਮੁਗਲ, ਦੁਬਈ ਤੋਂ ਰਾਜਾ ਜਾਨੀ ਬਲਵਾਲ, ਮੁਹੰਮਦ ਯੂਨਸ ਗੁਜਰਾਤੀਆ ਨਿਆਜ਼ੀ ਅੱਡਾ ਲਾਹੌਰ ਤੋਂ, ਰਹੀਮ ਯਾਰ ਖਾਨ ਤੋਂ ਬਾਬਾ ਅੱਲਾ ਰੱਖਾ, ਲੋਧਰਾ ਬਹਾਵਲਪੁਰ ਤੋਂ ਮੁਹੰਮਦ ਤਾਰਕ, ਕੋਟਲਾ ਕਲਾਂ ਚੱਕ ਨੰਬਰ 43 ਤੋਂ ਜਾਵੇਦ ਇਕਬਾਲ, ਸਿਆਲਕੋਟ ਤੋਂ ਮਾਸਟਰ ਨਵਾਜ਼ ਚੌਹਾਨ, ਚੜ੍ਹਦੇ ਪੰਜਾਬ ਜਲਾਲਾਬਾਦ ਤੋਂ ਹਰਪਾਲ ਕੰਬੋਜ, ਡਾਕਟਰ ਗੁਰਚਰਨ, ਬਿੱਟੂ ਲਹਿਰੀ, ਰਵਿੰਦਰ ਛਾਬੜਾ, ਯਮੁਨਾ ਨਗਰ ਹਰਿਆਣਾ ਇੰਡੀਆ ਤੋਂ ਅਸ਼ਵਾਨੀ ਚੌਧਰੀ। ਤੇ ਮੇਰੇ ਸੱਜਣੋ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਰੋਟੀ ਰੱਬ ਦੀ ਰਹਿਮਤ ਏ, ਜਿਹਦਾ ਬੀਜ ਕਿਸਾਨ ਖੇਤ ਵਿੱਚ ਪਾਉਂਦਾ ਏ ਤੇ ਰੱਬ ਦੀ ਰਹਿਮਤ ਦੀ ਬਾਰਿਸ਼ ਨਾਲ ਉਹ ਬੀਜ ਜ਼ਮੀਨ ਦਾ ਸੀਨਾ ਚੀਰ ਕੇ ਪੌਦਾ ਬਣ ਕੇ ਬਾਹਰ ਨਿਕਲ ਆਉਂਦਾ ਏ, ਜਿਹਦੇ ਉੱਤੇ ਸਿੱਟਾ ਨਿਕਲਦਾ ਏ ਤੇ ਸੂਰਜ ਦੀ ਗਰਮੀ ਉਹਨੂੰ ਪਕਾਉਂਦੀ ਏ। ਕਿਸਾਨ ਉਹਨੂੰ ਵੱਢ ਕੇ ਤੂੜੀ ਵੱਖਰੀ ਤੇ ਦਾਣੇ ਵੱਖਰੇ ਕਰਦਾ ਏ ਤੇ ਉਹਨੂੰ ਬੜਿਆਂ ਚਾਵਾਂ ਨਾਲ ਘਰ ਲੈ ਕੇ ਆਉਂਦਾ ਏ। ਫਿਰ ਚੱਕੀ ਤੇ ਪਿਆ ਕੇ ਆਟਾ ਬਣਾਉਂਦਾ ਏ ਤੇ ਸਾਡੀਆਂ ਬੀਬੀਆਂ ਭੈਣਾਂ ਉਹਨੂੰ ਗੁੰਨ ਕੇ ਰੋਟੀ ਬਣਾਉਂਦੀਆਂ ਨੇ ਤੇ ਫਿਰ ਤਵੇ ਤੇ ਪਾ ਕੇ ਉਹਨੂੰ ਪਕਾਉਂਦੀਆਂ ਨੇ। ਤੇ ਇਹ ਇਨਸਾਨ ਦੀ ਹਿੰਮਤ ਤੇ ਤਾਕਤ ਬਣਦੀ ਏ। ਰੋਟੀ ਤੋਂ ਬਗੈਰ ਇਨਸਾਨ ਦੀ ਹਿੰਮਤ ਤੇ ਤਾਕਤ ਮੁੱਕ ਜਾਂਦੀ ਏ ਤੇ ਉਹ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਏ। ਇਸ ਗੱਲ ਤੋਂ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਭਈ ਅੱਲਾ ਦੇ ਪਿਆਰੇ ਨਬੀ ਹਜ਼ਰਤ ਇਬਰਾਹੀਮ ਅਲੈਹਿਸਲਾਮ ਜਦੋਂ ਰੋਟੀ ਖਾਣ ਲੱਗਦੇ ਤੇ ਕਿਸੇ ਮਹਿਮਾਨ ਜਾਂ ਰਾਹੀ ਮੁਸਾਫਰ ਦਾ ਇੰਤਜ਼ਾਰ ਕਰਦੇ ਤੇ ਕਿਸੇ ਨੂੰ ਰੋਟੀ ਖਵਾਇਓ ਬਗੈਰ ਆਪ ਨਾ ਖਾਂਦੇ। ਇੱਕ ਵਾਰੀ ਇੱਕ 80 ਸਾਲ ਦਾ ਬੁੱਢਾ ਮੁਸਾਫਰ ਲੰਘ ਰਿਹਾ ਸੀ। ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਉਹਨੂੰ ਆਵਾਜ਼ ਮਾਰੀ ਤੇ ਆਖਿਆ, ਆ ਮੇਰੇ ਨਾਲ ਬਹਿ ਕੇ ਰੋਟੀ ਖਾ। ਉਹ ਵੀ ਭੁੱਖਾ ਸੀ। ਜਦੋਂ ਉਹ ਬਹਿ ਕੇ ਰੋਟੀ ਖਾਣ ਲੱਗਾ ਤੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਕਹਿਣ ਲੱਗੇ, ਖਾ ਮੇਰੇ ਰੱਬ ਦਾ ਨਾਂ ਲੈ ਕੇ। ਉਹ ਬੁੱਢਾ ਕਹਿਣ ਲੱਗਾ, ਮੈਂ ਆਪਣੇ ਖੁਦਾਵਾਂ ਨੂੰ ਪੂਜਣ ਵਾਲਾ ਹਾਂ, ਤੇਰੇ ਰੱਬ ਨੂੰ ਕਿਉਂ ਮੰਨਾਂ। ਹਜ਼ਰਤ ਇਬਰਾਹੀਮ ਫਰਮਾਉਣ ਲੱਗੇ, ਜੇ ਤੂੰ ਮੇਰੇ ਰੱਬ ਨੂੰ ਨਹੀਂ ਮੰਨਣਾ ਤੇ ਜਾ ਚਲਾ ਜਾ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਬੁੱਢਾ ਉੱਠਿਆ ਡੰਡਕਾ ਪੜਿਆ ਆਪਣੇ ਰਾਹੇ ਪੈਂਦਾ, ਮੈਂ ਨੀ ਤੇਰੇ ਰੱਬ ਨੂੰ ਮੰਨਦਾ, ਜਾਂਦਾ ਜਾਂਦਾ ਕਹਿੰਦਾ, ਉਹ ਜਾਂਦਾ ਜਾਂਦਾ ਕਹਿੰਦਾ। ਜਿਬਰਾਈਲ ਜੀ ਆਇਆ, ਉੱਥੇ ਰੱਬ ਦਾ ਹੁਕਮ ਸੁਣਾਇਆ, ਕਿਉਂ ਨੀ ਉਹਨੂੰ ਰੋਟੀ ਦਿੱਤੀ, ਭੁੱਖਿਆ ਤੁਸਾਂ ਉਠਾਇਆ, ਉਹ ਭੁੱਖਿਆ ਤੁਸਾਂ ਉਠਾਇਆ। ਕਹਿੰਦੇ ਉਹ ਨੀ ਰੱਬ ਨੂੰ ਮੰਨਦਾ, ਬਿਸਮਿਲ੍ਲਾ ਨਹੀਂ ਪੜਦਾ, ਇੰਨੇ ਚਿਰ ਨੂੰ ਬੁੱਢਾ ਯਾਰੋ ਪਹਾੜ ਪਿਆ ਸੀ ਚੜਦਾ, ਉਹ ਪਹਾੜ ਪਿਆ ਸੀ ਚੜਦਾ। ਜਿਬਰਾਈਲ ਜੀ ਆਖਣ ਲੱਗੇ, ਰੱਬ ਨੇ ਹੁਕਮ ਸੁਣਾਇਆ, 80 ਸਾਲ ਤੋਂ ਉਹ ਨਹੀਂ ਮੰਨਦਾ, ਮੈਂ ਨਹੀਂ ਰਿਜ਼ਕ ਮੁਕਾਇਆ, ਮੈਂ ਨਹੀਂ ਰਿਜ਼ਕ ਮੁਕਾਇਆ। ਰੋਟੀ ਪਾਣੀ ਦੇਣਾ ਉਹਨੂੰ, ਉਹ ਵੀ ਮੇਰਾ ਬੰਦਾ, ਪੈਦਾ ਉਹਨੂੰ ਮੈਂ ਹੀ ਕੀਤਾ, ਉਹ ਚੰਗਾ ਜਾਂ ਮੰਦਾ, ਉਹ ਚੰਗਾ ਜਾਂ ਮੰਦਾ। ਜਾਓ ਉਹਨੂੰ ਸੱਦ ਲਿਆਵੋ, ਰੋਟੀ ਦਿਓ ਖਵਾ, ਉਹ ਭੁੱਖਾ ਨਾ ਜਾਵੇ ਇੱਥੋਂ, ਕਹਿੰਦਾ ਭੁੱਖਦਾ, ਉਹ ਕਹਿੰਦਾ ਭੁੱਖਦਾ। ਇਬਰਾਹੀਮ ਜੀ ਉੱਠ ਕੇ ਭੱਜੇ, ਬਾਹੋਂ ਫੜ ਲਿਆਏ, ਮੈਂ ਨੀ ਤੇਰੇ ਰੱਬ ਨੂੰ ਮੰਨਣਾ, ਬੁੱਢਾ ਹਸਨਾਏ, ਉਹ ਬੁੱਢਾ ਹਸਨਾਏ।
ਨਾ ਮੰਨੀ ਤੂੰ ਯਾਰਾ ਬੇਸ਼ੱਕ ਰੋਟੀ ਲੈ ਤੂੰ ਖਾ, ਤੂੰ ਏ ਬੰਦਾ ਮੇਰਾ ਕਹਿੰਦਾ ਸੋਹਣਾ ਪੁਖਦਾ, ਓ ਸੋਹਣਾ ਪੁਖਦਾ। ਬੈਠ ਕੇ ਉੱਥੇ ਬੁੱਢਾ ਯਾਰੋ ਰੋਟੀ ਪਾਣੀ ਖਾਂਦਾ, ਕਿੱਥੇ ਰਹਿੰਦਾ ਰਾਬੇ ਤੇਰਾ ਬੁੱਢਾ ਉੱਥੇ ਆਂਦਾ, ਓ ਬੁੱਢਾ ਉੱਥੇ ਆਂਦਾ। ਕੁੱਲ ਜਹਾਨ ਏ ਰੱਬ ਦਾ ਬੰਦਿਆ, ਰੱਬ ਤੇ ਹਰ ਥਾਂ ਰਹਿੰਦਾ। ਮੈਂ ਖਵਾਵਾਂ ਰੋਟੀ ਤੈਨੂੰ, ਮੈਨੂੰ ਰੱਬੇ ਕਹਿੰਦਾ, ਮੈਨੂੰ ਰੱਬੇ ਕਹਿੰਦਾ। ਮੇਰੇ ਸੱਜਣੋ, ਉਹ ਕਾਫਰ ਬੁੱਢਾ ਕਹਿਣ ਲੱਗਾ, ਏਡੀ ਛੇਤੀ ਤੇਰੇ ਰੱਬ ਨੇ ਤੈਨੂੰ ਹੁਕਮ ਸੁਣਾ ਦਿੱਤਾ ਏ? ਅਸੀਂ ਤੇ ਆਪਣੇ ਬੁੱਤਾਂ ਅੱਗੇ ਬੜੀ ਵਾਰੀ ਫਰਿਆਦ ਕੀਤੀ ਏ, ਉਹ ਤੇ ਸਾਨੂੰ ਜਵਾਬ ਨਹੀਂ ਦਿੰਦੇ। ਤੇਰਾ ਰੱਬ ਸੱਚਾ ਏ, ਮੈਨੂੰ ਵੀ ਆਪਣੇ ਦੀਨ ਦਾ ਕਲਮਾ ਪੜ੍ਹਾ। ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੇ ਉਹਨੂੰ ਕਲਮਾ ਪੜ੍ਹਾਇਆ, ਉਹ ਕਾਫਰ ਤੋਂ ਅਹਲੇ ਈਮਾਨ ਹੋ ਗਿਆ। ਮੇਰੇ ਸੱਜਣੋ, ਕੌਮੇ ਸਬਾ ਤੇ ਰੱਬ ਇੰਨਾ ਮਿਹਰਬਾਨ ਸੀ, ਉਹਨਾਂ ਕੋਲ ਰਿਜ਼ਕ ਵਾਧੂ ਸੀ, ਫਸਲਾਂ ਚੰਗਾ ਝਾੜ ਦਿੰਦੀਆਂ ਸਨ, ਤੇ ਉਹ ਕੌਮ ਨਾਸ਼ੁਕਰੀ ਹੋ ਗਈ। ਉਹਨਾਂ ਨੇ ਰੋਟੀ ਦੀ ਬੇਹੁਰਮਤੀ ਕੀਤੀ ਤੇ ਫਿਰ ਉਹਨਾਂ ਤੇ ਰੱਬ ਦਾ ਅਜ਼ਾਬ ਨਾਜ਼ਲ ਹੋਇਆ। ਕਹਿਤ ਪਿਆ ਤੇ ਫਸਲਾਂ ਵੀ ਬਰਬਾਦ ਹੋ ਗਈਆਂ ਤੇ ਰੱਬ ਦੇ ਅਜ਼ਾਬ ਦਾ ਸ਼ਿਕਾਰ ਹੋ ਗਏ। ਮੇਰੇ ਸੱਜਣੋ, ਮੈਂ ਇਹ ਵਾਕਿਆ ਸੁਣਾਉਂਦਾ ਜਾਵਾਂ ਜਿਹੜਾ ਸਾਦਿਕ ਭੱਟੀ ਗਾ ਕੇ ਸੁਣਾ ਰਹੇ ਨੇ। ਕਾਜ਼ੀ ਕੋਲ ਇੱਕ ਕੇਸ ਜਿਹਾ ਆਇਆ, ਰੋਟੀ ਚੋਰੀ ਹੋ ਗਈ। ਕੀ ਕਰੇਗਾ ਫੈਸਲਾ ਕਾਜ਼ੀ, ਖਲਕਤ ਆਨ ਖਲੋ ਗਈ, ਓ ਖਲਕਤ ਆਨ ਖਲੋ ਗਈ। ਇੱਕ ਫਕੀਰ ਦੀ ਫੜਿਆ ਉਹਨਾਂ ਹੱਥ ਕੜੀ ਸੀ ਲਾਈ, ਦੂਜੇ ਪਾਸੇ ਆਨ ਖਲੋਤਾ ਜਿਸ ਤਦੂਰੀ ਤਾਈ, ਓ ਜਿਸ ਤਦੂਰੀ ਤਾਈ। ਕਾਜ਼ੀ ਕਹਿੰਦਾ ਗੱਲ ਕਰੋ ਜੀ, ਕੀ ਸੀ ਵਾਕਿਆ ਹੋਇਆ? ਗੱਲ ਸੁਣਾਵਣ ਲੱਗਾ ਸਜਣੋ, ਓ ਫਕੀਰ ਸੀ ਰੋਇਆ, ਓ ਫਕੀਰ ਸੀ ਰੋਇਆ। ਭੁੱਖਾ ਤਿੰਨਾਂ ਦਿਨਾਂ ਦਾ ਮੈਂ ਸਾਂ, ਰੋਟੀ ਆਣ ਕੇ ਮੰਗੀ, ਰੋਟੀ ਨਹੀਂ ਏ ਦੇਂਦਾ ਮੈਨੂੰ, ਖਲਕਤ ਜਾਂਦੀ ਲੰਗੀ, ਓ ਖਲਕਤ ਜਾਂਦੀ ਲੰਗੀ। ਮੇਰੇ ਕੋਲ ਜਦ ਪੈਸੇ ਉਸਨ ਆਨ ਤੈਨੂੰ ਮੈਂ ਦੇਸਾਂ, ਜੇ ਨਾ ਦਿੱਤੀ ਰੋਟੀ ਮੈਨੂੰ ਭੁੱਖ ਦੇ ਨਾਲ ਮਰੇਸਾਂ, ਓ ਭੁੱਖ ਦੇ ਨਾਲ ਮਰੇਸਾਂ। ਜਦ ਨਾ ਮੰਨਿਆ ਮੇਰਾ ਤਰਲਾ, ਰੋਟੀ ਚੁੱਕ ਮੈਂ ਨੱਠਾ, ਡੰਡਾ ਮਾਰਿਆ ਕੰਡ ਵਿੱਚ ਮੇਰੀ, ਡਿੱਗਾ ਹੋ ਕੇ ਇਕੱਠਾ, ਓ ਡਿੱਗਾ ਹੋ ਕੇ ਇਕੱਠਾ। ਫੜ ਕੇ ਮੈਨੂੰ ਇਹ ਅਦਾਲਤ ਵਿੱਚ ਲੈ ਕੇ ਆਏ, ਕੀਤਾ ਜੁਰਮ ਮੈਂ ਰੋਟੀ ਚੁੱਕੀ, ਲਾ ਦੇ ਮੈਨੂੰ ਫਾਏ, ਓ ਲਾ ਦੇ ਮੈਨੂੰ ਫਾਏ। ਉਂਝ ਵੀ ਮਰਨਾ ਇੰਝ ਵੀ ਮਰਨਾ, ਮੌਤ ਕਲੀ ਦੋ ਪਾਸੇ। ਭੁੱਖ ਦਾ ਦੁੱਖ ਤੇ ਮੈਂ ਹੀ ਜਾਣਾ, ਦੁਨੀਆ ਪਾਣੇ ਹਾਸੇ, ਓ ਦੁਨੀਆ ਪਾਣੇ ਹਾਸੇ। ਬੋਲ ਤਦੂਰੀ ਵਾਲੇ ਦੱਸ ਤੂੰ ਕੀ ਏ ਅਸਲ ਕਹਾਣੀ, ਸਾਰੀ ਗੱਲ ਸੁਣਾ ਤੂੰ ਮੈਨੂੰ ਆਪਣੀ ਯਾਰ ਜ਼ਬਾਨੀ, ਓ ਆਪਣੀ ਯਾਰ ਜ਼ਬਾਨੀ। ਆਖਣ ਲੱਗਾ ਚੋਰੇ ਮੇਰਾ ਰੋਟੀ ਇਸ ਚਰਾਈ, ਲੈ ਕੇ ਨੱਠਿਆ ਮੇਰੇ ਕੋਲੋਂ, ਵੇਖਿਆ ਕੁੱਲ ਖੁਦਾਈ, ਓ ਵੇਖਿਆ ਕੁੱਲ ਖੁਦਾਈ।
ਚੋਰੀ ਦੀ ਕਿਸ ਦਾ ਏ ਕਾਜ਼ੀ ਤੂੰ ਹੀ ਆਪ ਸੁਣਾ ਦੇ ਫਿਰ ਕਰੇ ਨਾ ਚੋਰੀ ਮੁੜ ਕੇ ਹਾਥੇ ਦੇ ਵਡਵਾ ਦੇ ਉਹ ਹਾਥੇ ਦੇ ਵਡਵਾ ਦੇ ਕਾਜ਼ੀ ਕਹਿੰਦਾ ਤੂੰ ਕੀ ਜਾਣੇ ਭੁੱਖ ਦਾ ਰੋਗੇ ਡਾਡਾ ਅਸੀਂ ਕੀ ਕਦਰ ਪਛਾਣੀਏ ਦੀ ਭਰਿਆ ਢੇਡੇ ਸਾਡਾ ਭਰਿਆ ਢੇਡੇ ਸਾਡਾ ਪੁੱਛਿਓ ਨਾ ਤੂੰ ਜਾ ਕੇ ਸੱਜਣਾ ਜਿਹੜੇ ਭੁੱਖੇ ਮਰਦੇ ਦੋ ਦੋ ਟਾਈਮ ਤੁਸੀਂ ਜੇ ਖਾਂਦੇ ਢਿੱਡ ਆਪਣਾ ਜੇ ਭਰਦੇ ਉਹ ਢਿੱਡ ਆਪਣਾ ਜੇ ਭਰਦੇ ਮੇਰੇ ਸੱਜਣੋ, ਕਾਜ਼ੀ ਨੇ 1 ਰੁਪਈਆ ਤੰਦੂਰੀ ਵਾਲੇ ਨੂੰ ਦਿੱਤਾ ਤੇ 100 ਰੁਪਈਆ ਉਸ ਗਰੀਬ ਨੂੰ ਦਿੱਤਾ ਤੇ ਆਖਿਆ ਅੱਜ ਤੋਂ ਬਾਅਦ ਤੂੰ ਚੋਰੀ ਨਾ ਕਰੀ ਤੇ ਇਹਨਾਂ ਪੈਸਿਆਂ ਨਾਲ ਜਾ ਕੇ ਕਾਰੋਬਾਰ ਕਰੀ। ਮੇਰੇ ਸੱਜਣੋ, ਰੋਟੀ ਇਨਸਾਨ ਵਾਸਤੇ ਦੀਨ ਤੇ ਈਮਾਨ ਹੈ। ਹਜ਼ਰਤ ਬਾਬਾ ਫਰੀਦ ਕੋਲ ਇੱਕ ਮੌਲਾਨਾ ਆ ਕੇ ਬਹਿੰਦੇ ਸਨ ਤੇ ਆਖਦੇ ਸਨ, ਤੁਸੀਂ ਸ਼ਰੀਅਤ ਨਹੀਂ ਜਾਣਦੇ, ਤੁਸੀਂ ਕਿਹੜੀ ਫਕੀਰੀ ਕਰਦੇ ਹੋ। ਆਪ ਫਰਮਾਉਣ ਲੱਗੇ, ਤੈਨੂੰ ਤੇਰੀ ਸ਼ਰੀਅਤ ਮੁਬਾਰਕ, ਸਾਨੂੰ ਸਾਡੀ ਫਕੀਰੀ। ਜਦੋਂ ਉਹਨੇ ਜ਼ਿੱਦ ਕੀਤੀ, ਆਪ ਫਰਮਾਉਣ ਲੱਗੇ, ਇਸ ਤੋਂ ਵੱਡਾ ਵੀ ਇੱਕ ਮਜ਼ਹਬ ਹੈ। ਮੌਲਵੀ ਕਹਿਣ ਲੱਗਾ, ਉਹ ਕਿਹੜਾ? ਆਪਨੇ ਫਰਮਾਇਆ, ਰੋਟੀ ਸਭ ਤੋਂ ਵੱਡਾ ਮਜ਼ਹਬ ਹੈ। ਮੌਲਵੀ ਕਹਿਣ ਲੱਗਾ, ਲਾ ਹੌਲਾ ਵਲਾ ਕੁਵਤਾ। ਮੇਰੇ ਸੱਜਣੋ, ਇਹ ਵਾਕਿਆ ਅਸੀਂ ਪਹਿਲਾਂ ਹੀ ਤੁਹਾਨੂੰ ਸੁਣਾ ਚੁੱਕੇ ਹਾਂ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਭੁਗਤ ਰਸ ਜੇ ਵੇਖੀ ਹੋਵੇ ਕਦਰ ਤੂੰ ਸਾਨੂੰ ਹੋਵੇ ਕਿੰਨੇ ਦੀ ਸੀ ਰੋਟੀ ਤੇਰੀ ਮੁਲਕੀ ਉਹਦਾ ਹੋਵੇ ਉਹ ਮੁਲਕੀ ਉਹਦਾ ਹੋਵੇ ਆਖਣ ਲੱਗਾ 1 ਰੁਪਈਆ ਰੋਟੀ ਦਾ ਮੁੱਲ ਮੇਰੀ ਸਦਾ ਦੇਣੀ ਕੇ ਪੈਸੇ ਦੇਣੇ ਕਾਜ਼ੀ ਮਰਜ਼ੀ ਤੇਰੀ ਓਏ ਕਾਜ਼ੀ ਮਰਜ਼ੀ ਤੇਰੀ ਕਾਜ਼ੀ ਨੇ ਮੰਗਵਾਈ ਗੁਥਲੀ ਕੱਢ ਰੁਪਈਆ ਦੇਂਦਾ ਕਾਜ਼ੀ ਦੇ ਇਨਸਾਫ ਦੇ ਵੱਲੇ ਮੁਲਕ ਪਿਆਸੀ ਵੇਂਦਾ ਓ ਮੁਲਕ ਪਿਆਸੀ ਵੇਂਦਾ ਰੋਟੀ ਬਾਜੋ ਭੁੱਖ ਨਾ ਮਿਟਦੀ ਰੋਟੀ ਦੀਣੀ ਮਾਣ ਜਿਹਦੇ ਬਾਜ ਨੀ ਜ਼ਿੰਦਾ ਰਹਿੰਦਾ ਜਗ ਤੇ ਇਨਸਾਨ ਓ ਜਗ ਤੇ ਇਨਸਾਨ ਜਿੰਨੀ ਮਰਜ਼ੀ ਦੌਲਤ ਹੋਵੇ ਜੇ ਨਾ ਰੋਟੀ ਖਾਈਏ ਤਨ ਮਨ ਵੀ ਸੁੱਕ ਜਾਂਦਾ ਏ ਭੁੱਖਿਆ ਹੀ ਮਰ ਜਾਈਏ ਓ ਭੁੱਖਿਆ ਹੀ ਮਰ ਜਾਈਏ ਰੱਬ ਦੀ ਰਹਿਮਤ ਰੋਟੀ ਯਾਰੋ ਏ ਤੋਂ ਵੱਧ ਨਾ ਕੋਈ ਜਿੰਨੂੰ ਰੋਟੀ ਲੱਭਦੀ ਨਹੀਂ ਜਾਣਦਾ ਏ ਗੱਲ ਸੋਈ ਜਾਣਦਾ ਏ ਗੱਲ ਸੋਈ ਮਿੱਟੀ ਸਾਨੂੰ ਰਿਜ਼ਕ ਦਿੰਦੀ ਏ ਮਿੱਟੀ ਦੇ ਆ ਬੰਦੇ ਇਹਦੇ ਵਿੱਚੋਂ ਚੰਗੇ ਬੰਦੇ ਇਹਦੇ ਵਿੱਚੋਂ ਮੰਦੇ ਓ ਇਹਦੇ ਵਿੱਚੋਂ ਮੰਦੇ ਰੋਟੀ ਦੀ ਸ਼ਾਨ ਰਾਲੀ ਲਿਖਦਾ ਏ ਸੁਲਤਾਨੀ ਰੋਟੀ ਨਾਲੇ ਜੋਸ਼ ਬਦਨ ਦਾ ਰੋਟੀ ਨਾਲ ਜਵਾਨੀ ਓ ਰੋਟੀ ਨਾਲ ਜਵਾਨੀ ਹਿੰਮਤ ਤਾਕਤ ਰੋਟੀ ਦੇਵੇ ਸਾਦਕ ਪੱਟੀ ਗਾਉਂਦਾ ਰੋਟੀ ਖਾਦਿਓ ਬਾਜ ਨਾ ਸੱਜਣੋ ਸਬਰ ਦਿਲੇ ਨੂੰ ਆਉਂਦਾ ਓ ਸਬਰ ਦਿਲੇ ਨੂੰ ਆਉਂਦਾ ਲਾਲਾ ਜੀ ਰਿਕਾਰਡਨ ਕਰਦੇ ਰੋਟੀ ਦੀ ਕਹਾਣੀ ਰੋਟੀ ਜ਼ਿੰਦਗੀ ਰੋਟੀ ਤਾਕਤ ਭੁੱਖ ਨਹੀਂ ਮਿਟਦੀ ਪਾਣੀ ਓ ਭੁੱਖ ਨਹੀਂ ਮਿਟਦੀ ਪਾਣੀ
ਰੋਜ਼ੇ ਇਸੇ ਖਾਤਰ ਆਏ, ਸਬਰ ਕਰੋ ਤੇ ਜਾਣੋ। ਵੰਡ ਕੇ ਖਾਓ ਰੋਟੀ, ਜਗ ਤੇ ਪੈ ਜਵਾਨੀਆਂ ਮਾਣੋ, ਪੈ ਜਵਾਨੀਆਂ ਮਾਣੋ, ਪੈ ਜਵਾਨੀਆਂ ਮਾਣੋ, ਪੈ ਜਵਾਨੀਆਂ ਮਾਣੋ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਰੋਟੀ ਦੀ ਸ਼ਾਨ, ਜਿਹਦੇ ਨਾਲ ਇਨਸਾਨ ਦਾ ਢਿੱਡ ਭਰਦਾ ਹੈ ਤੇ ਇਨਸਾਨ ਰੱਬ ਦਾ ਸ਼ੁਕਰ ਅਦਾ ਕਰਦਾ ਹੈ। ਪਰ ਜਿਹੜੇ ਸ਼ੁਕਰ ਅਦਾ ਨਹੀਂ ਕਰਦੇ, ਉਹ ਰੱਬ ਦੇ ਅਜ਼ਾਬ ਦਾ ਸ਼ਿਕਾਰ ਹੋ ਜਾਂਦੇ ਨੇ। ਮੇਰੇ ਸੱਜਣੋ, ਦੁਨੀਆ 4 ਦਿਨ ਦੀ ਏ, ਇੱਥੇ ਸਾਨੂੰ ਵੰਡ ਕੇ ਖਾਣਾ ਚਾਹੀਦਾ ਹੈ। ਜੇ ਕੋਈ ਭੁੱਖਾ ਏ ਤੇ ਉਹਨੂੰ ਆਪਣੇ ਕੋਲੋਂ ਦਿਓ, ਤਾਂ ਜੇ ਉਹ ਵੀ ਆਪਣਾ ਢਿੱਡ ਭਰ ਸਕੇ। ਮੇਰੇ ਸੱਜਣੋ, ਰੋਜ਼ੇ ਵੀ ਇਸੇ ਵਾਸਤੇ ਫਰਜ਼ ਕੀਤੇ ਗਏ ਤਾਂ ਕਿ ਤੁਹਾਨੂੰ ਵੀ ਭੁੱਖੇ ਰਹਿ ਕੇ ਇਸ ਗੱਲ ਦਾ ਅਹਿਸਾਸ ਹੋਵੇ ਭਈ ਜਿਹੜੇ ਲੋਕਾਂ ਨੂੰ ਰੋਟੀ ਨਹੀਂ ਲੱਭਦੀ, ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। ਇਹ ਰੱਬ ਨੇ ਤੁਹਾਨੂੰ ਅਹਿਸਾਸ ਦਿਵਾਉਣ ਵਾਸਤੇ ਇਹ ਰੋਜ਼ੇ ਫਰਜ਼ ਕੀਤੇ ਨੇ। ਤੇ ਮੇਰੇ ਸੱਜਣੋ, ਵੰਡ ਕੇ ਖਾਓ, ਇੱਕ ਦੂਜੇ ਦਾ ਅਹਿਸਾਸ ਕਰੋ। ਪਰ ਜਦੋਂ ਮੌਤ ਆ ਜਾਣੀ ਏ, ਫਿਰ ਲੱਖਾਂ ਖਾਣੇ ਅੱਗੇ ਪਏ ਹੋਣ, ਫਰਿਸ਼ਤੇ ਤੁਹਾਨੂੰ ਹੱਥ ਨਹੀਂ ਲਾਉਣ ਦੇਣਾ। ਮੇਰੇ ਸੱਜਣੋ, ਜਿੰਨਾ ਜਿਹਦੇ ਮੁਕੱਦਰ ਵਿੱਚ ਓਨਾ ਹੀ ਮਿਲਣਾ ਹੈ, ਨਾ ਵੱਧ ਸਕਦਾ ਹੈ ਨਾ ਘਟ ਸਕਦਾ ਹੈ। ਪਰ ਵੱਧ ਉਦੋਂ ਸਕਦਾ ਹੈ ਜਦੋਂ ਤੁਸੀਂ ਦੂਸਰਿਆਂ ਦਾ ਅਹਿਸਾਸ ਕਰੋਗੇ ਤੇ ਜਦੋਂ ਤੁਸੀਂ ਦੂਸਰਿਆਂ ਨੂੰ ਨਾਲ ਬਾ ਕੇ ਖਵਾਓਗੇ। ਇਨਸਾਨਾਂ ਕੋਲੋਂ ਨਫ਼ਰਤ ਨਹੀਂ ਕਰਨੀ ਚਾਹੀਦੀ। ਚੰਗਾ ਮਾੜਾ ਤਗੜਾ, ਗਰੀਬ ਅਮੀਰ, ਸਭ ਇਨਸਾਨ ਨੇ। ਕੀ ਹੋਇਆ ਜੇ ਉਹਨਾਂ ਕੋਲ ਨਹੀਂ ਤੇ ਤੁਹਾਡੇ ਕੋਲ ਏ? ਕਦੀ ਇਹ ਵੀ ਸੋਚੋ, ਜੇ ਤੁਹਾਡੇ ਕੋਲ ਨਾ ਹੁੰਦਾ, ਉਹਨਾਂ ਕੋਲ ਹੁੰਦਾ, ਤੇ ਤੁਹਾਡੇ ਦਿਲ ਤੇ ਕੀ ਗੁਜ਼ਰਦੀ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ, ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਬੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।